RSS ਜਿਹੜੀ ਆ ਉਹਦਾ ਤਾਂ ਆਈਡੀਆ ਹੀ ਆ ਜਿਹੜਾ ਅਖੰਡ ਭਾਰਤ ਦਾ ਆਈਡੀਆ, ਤੇ ਉਹਦੇ ਵਿੱਚ ਅਖੰਡ ਭਾਰਤ ਦੇ ਉਸ ਆਈਡੀਆ ਦੇ ਵਿੱਚ ਜਿਹੜਾ ਪਾਕਿਸਤਾਨ ਦੀ ਹੋਂਦ ਨੂੰ ਖਤਮ ਕਰਨਾ RSS ਦਾ ਜਿਹੜਾ ਇੱਕ ਗੋਲ ਆ, ਲੌਂਗ ਟਰਮ ਗੋਲ ਆ। ਉਹ ਕਹਿੰਦੇ ਆ ਵੀ ਜਿਹੜੀ ਟੂ ਨੇਸ਼ਨ ਥਿਓਰੀ ਸੀ ਉਹਨੂੰ ਅਸੀਂ ਨਹੀਂ ਮੰਨਦੇ, ਤੇ ਪਾਕਿਸਤਾਨ ਜਿਹੜਾ ਆ ਉਹਦੀ ਐਗਜ਼ਿਸਟੈਂਸ ਦਾ ਕੋਈ ਰੀਜ਼ਨ ਨਹੀਂ ਹੈ ਇਸ ਖਿੱਤੇ ਦੇ ਵਿੱਚ। ਤੇ ਉਹਨਾਂ ਦਾ ਆਧਾਰ ਇਹ ਆ ਵੀ ਜਿਹੜੇ ਮੁਸਲਮਾਨ ਨੇ ਵੀ ਉਹ ਜਿਹੜਾ ਵੱਡਾ ਹਿੱਸਾ ਆ ਉਹ ਕਨਵਰਟ ਹੋਏ ਆ ਇਸ ਆਈਡੀਆ ਦੇ ਆਧਾਰ ਤੇ। ਜਿਹੜਾ ਆਪਣਾ ਕੈਡਰ ਆ ਉਹਨਾਂ ਦਾ ਉਹਨੂੰ ਮੋਬਿਲਾਈਜ਼ ਪੁਸ਼ ਕਰਦੇ ਆ, ਤੇ ਉਹਦਾ ਅਲਟੀਮੇਟ ਜਿਹੜਾ ਐਂਡ ਆ ਫਿਰ ਉਹ ਇੱਥੇ ਲੈ ਕੇ ਜਾਂਦੇ ਆ ਵੀ ਉਹ ਪਾਕਿਸਤਾਨ, ਬੰਗਲਾਦੇਸ਼, ਇਹਨਾਂ ਸਾਰਿਆਂ ਦੀ ਜਿਹੜੀ ਹੋਂਦ ਹਸਤੀ ਆ ਉਹ ਖਤਮ ਕਰਕੇ ਤੇ ਇਹਨਾਂ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਤੇ ਬਣਾਉਣਾ। ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਗਿਆ ਉਹ ਇਸੇ ਵਜ੍ਹਾ ਕਰਕੇ ਅਮਰਵੀਰ ਸਿੰਘ ਦੀ ਲਿਖਿਆ ਗਿਆ। ਉਹ ਕਹਿੰਦੇ ਆ ਵੀ ਜਿਹੜੇ ਮਤਲਬ ਜੇ ਸਿੱਖਾਂ ਨੂੰ ਵੱਖਰੀ ਕੌਮ, ਵੱਖਰਾ ਧਰਮ ਮੰਨ ਲੈਣ ਤਾਂ ਫਿਰ ਤਾਂ ਜਿੱਥੇ ਮੁਸਲਮਾਨਾਂ ਦੇ ਨਾਲ ਇੱਕ ਹੋਰ ਉਹ ਕਹਿਣਗੇ ਵੀ ਇੱਕ ਹੋਰ ਚੈਲੰਜ ਆਪਣੇ ਸਾਹਮਣੇ ਅਸੀਂ ਖੜਾ ਕਰ ਲਿਆ, ਤਾਂ ਉਹ ਇਹਨੂੰ ਅਸੈਪਟ ਹੀ ਨਹੀਂ ਉਹਨਾਂ ਨੇ ਕੀਤਾ। ਉਹ ਇੱਥੋਂ ਤੱਕ ਜਾਂਦੇ ਆ ਵੀ ਜਿਹੜੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਦੇਵੀ ਦੇਵਤਿਆਂ 'ਚ ਸ਼ਾਮਲ ਕਰਨ ਤੱਕ ਦੀ ਜਿਹੜਾ ਐਕੈਡੈਮਿਕ ਅਟੈਕ ਆ ਉਹ ਕਰ ਰਹੇ ਆ, ਚਾਹੇ ਉਹ ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਗੱਲ ਆ, ਚਾਹੇ ਸਿੱਖਾਂ ਦੇ ਖਿਲਾਫ ਨਫ਼ਰਤ ਦੀ ਗੱਲ ਆ। ਵੀ ਇਹ ਕੋਈ ਇੱਕ ਦਿਨ ਦੀ ਜਾਂ ਤੁਸੀਂ ਕਹਿ ਲਓ ਵੀ ਇਹਦੇ ਪਿੱਛੇ ਜਿਹੜਾ ਇਹ ਹਮਲਾ ਹੋਇਆ ਜੀ, ਇਹਦੇ ਪਿੱਛੇ ਪਹਿਲਗਾਮ ਵਾਲਾ ਜਿਹੜੀ ਘਟਨਾ ਆ ਉਹ ਇਹਦੇ ਪਿੱਛੇ ਮਤਲਬ ਆਧਾਰ ਆ, ਇਹ ਇਹੋ ਜਿਹਾ ਕੁਛ ਨਹੀਂ। ਇਹ ਨਫ਼ਰਤ ਸਦੀਆਂ ਦੀ ਆ। ਪਾਕਿਸਤਾਨ ਨੂੰ ਵੀ ਇਸ ਗੱਲ ਬਾਰੇ ਕਲੈਰਿਟੀ ਆ ਕਿ ਜਿਹੜੀ ਉਹਨਾਂ ਦੀ ਐਗਜ਼ਿਸਟੈਂਸ ਆ ਉਹ ਕਦੇ ਵੀ ਜਿਹੜਾ ਹਿੰਦੂਤਵੀ ਜਿਹੜਾ ਮਾਈਂਡ ਸੈਟ ਆ ਉਹਦੀ ਐਗਜ਼ਿਸਟੈਂਸ ਨੂੰ ਅਸੈਪਟ ਨਹੀਂ ਕਰ ਸਕਦਾ, ਤੇ ਜਿੱਦਾਂ ਉਹਨਾਂ ਨੂੰ ਦਾ ਲੱਗਣਾ ਉਹਨਾਂ ਨੇ ਇਹਨਾਂ ਨੂੰ ਖਤਮ ਕਰਨਾ। ਇਸੇ ਕਰਕੇ ਜਦੋਂ ਭਾਰਤ ਨੇ ਨਿਊਕਲੀਅਰ ਹਥਿਆਰ ਲਿਆ ਤੇ ਪਾਕਿਸਤਾਨ ਨੂੰ ਵੀ ਜਿਹੜਾ ਨਿਊਕਲੀਅਰ ਹਥਿਆਰ ਪਾਕਿਸਤਾਨ ਨੇ ਆਪ ਹੀ ਲਿਆ, ਤੇ ਅਮਰੀਕਾ ਜਾਂ ਹੋਰ ਸਾਰੇ ਮੁਲਕਾਂ ਨੂੰ ਵੀ ਇਹ ਲੱਗਿਆ ਵੀ ਪਾਕਿਸਤਾਨ ਦੇ ਕੋਲ ਬਰਾਬਰ ਨਿਊਕਲੀਅਰ ਹਥਿਆਰ ਹੋਣਾ ਚਾਹੀਦਾ, ਨਹੀਂ ਪਾਕਿਸਤਾਨ ਦੀ ਐਗਜ਼ਿਸਟੈਂਸ ਜਿਹੜੀ ਆ ਵੀ ਇੰਡੀਆ ਜਿਹੜਾ ਆ ਉਹ ਨਿਊਕਲੀਅਰ ਬੰਬ ਵੀ ਇਹਨਾਂ ਦੇ ਉੱਤੇ ਸੁੱਟ ਸਕਦਾ ਸੀ। ਜੰਗ ਦਾ ਮਾਹੌਲ ਬਣਿਆ ਹੋਇਆ ਇੱਥੇ ਇਹ ਜ਼ਰੂਰੀ ਸਮਝਣਾ ਆ ਵੀ ਭਾਈ ਥੋੜਾ ਜਿਹਾ ਮੈਂ ਮਾਈਂਡ ਸੈਟ ਦੇ ਉੱਤੇ ਵੀ ਗੱਲ ਕਰਨੀ ਚਾਹੂੰਗਾ, ਕਿਉਂਕਿ ਜਦੋਂ ਅਸੀਂ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਕਰਦੇ ਹਾਂ ਉਹਨਾਂ ਨੇ ਵੀ ਉਹਨਾਂ ਦੇ ਕੱਲ ਦੇ ਬਿਆਨ ਦੇ ਵਿੱਚ ਵੀ ਤੇ ਪਹਿਲਾਂ ਜਦੋਂ ਪਹਿਲਗਾਮ ਦਾ ਹਮਲਾ ਹੋਇਆ ਭਾਰਤ ਨੇ ਪਾਕਿਸਤਾਨ ਨੂੰ ਬਲੇਮ ਕੀਤਾ, ਉਦੋਂ ਵੀ 2-3 ਵਾਰ ਉਹਨਾਂ ਨੇ ਵੀ ਕਿਹਾ ਇਸ ਗੱਲ ਦੇ ਉੱਤੇ, ਉਹਨਾਂ ਨੇ ਐਮਫੈਸਾਈਜ਼ ਕੀਤਾ ਕਿ ਕਸ਼ਮੀਰ ਦੀ ਗੱਲ ਹੋਵੇ ਜਾਂ ਅਦਰਵਾਈਜ਼ ਭਾਰਤ ਤੇ ਪਾਕਿਸਤਾਨ ਜਿਹੜੇ ਆ ਉਹ ਹਮੇਸ਼ਾ ਲੜਦੇ ਰਹਿੰਦੇ ਆ। ਹੁਣ ਆਪਸ ਦੇ ਵਿੱਚ ਲੜਦੇ ਰਹਿਣ ਦਾ ਕਾਰਨ ਕੀ ਹੈ? ਕਾਰਨ ਇਹੀ ਹੈ ਕਿ 47 ਦੇ ਵਿੱਚ ਜਦੋਂ ਬ੍ਰਿਟਿਸ਼ਰਸ ਗਏ ਆ, ਦੋ ਮੁਲਕ ਭਾਰਤ ਤੇ ਪਾਕਿਸਤਾਨ ਹੋਂਦ ਦੇ ਵਿੱਚ ਆਏ ਆ, ਇੰਡੀਆ ਨੇ ਜਾਂ ਇਹ ਕਹਿ ਲਓ ਵੀ ਇੰਡੀਆ ਦੇ ਵਿੱਚ ਜਿਹੜੀ ਰੂਲਿੰਗ ਕਲਾਸ ਹੈਗੀ ਆ, ਹਿੰਦੂਤਵੀ ਮਾਈਂਡ ਸੈਟ ਹੈ, ਉਹਨਾਂ ਨੇ ਕਦੇ ਪਾਕਿਸਤਾਨ ਨੂੰ ਐਕਸੈਪਟ ਹੀ ਨਹੀਂ ਕੀਤਾ। ਹਮੇਸ਼ਾ ਪਾਕਿਸਤਾਨ ਨੂੰ ਜਿਹੜਾ ਉਹ ਨੈਗੇਟ ਕੀਤਾ ਤੇ ਉਹਨਾਂ ਨੂੰ ਜਿਹੜਾ ਆ ਜਿਹਨੂੰ ਕਹਿੰਦੇ ਆ ਵੀ ਉਹਨਾਂ ਦੀ ਇਕਨੋਮੀ ਤੋਂ ਲੈ ਕੇ ਸਾਰੇ ਕਾਸੇ ਨੂੰ ਡੀਰੇਲ ਕਰਨ ਦੇ ਲਈ ਹਮੇਸ਼ਾ ਯਤਨ ਰਹੇ ਆ। ਬੰਗਲਾਦੇਸ਼ ਬਣਾਉਣ ਤੋਂ ਲੈ ਕੇ ਅਸੀਂ ਸਾਰਾ ਐਪੀਸੋਡ ਪਿਛਲੇ 75 ਸਾਲ ਦਾ ਅਸੀਂ ਦੇਖ ਸਕਦੇ ਹਾਂ। ਤੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਹੁਣ ਅਸੀਂ ਥਾਟ ਦੇ ਲੈਵਲ ਦੇ ਉੱਤੇ ਜਾਂ ਮਾਈਂਡ ਸੈਟ ਦੀ ਜੇ ਗੱਲ ਕਰਨੀ ਹੋਵੇ, ਤੇ ਅੱਜ ਮਤਲਬ ਹੁਣ ਜਿਹੜੇ RSS ਦੇ ਆਗੂ ਹੈਗੇ ਆ ਉਹਨਾਂ ਦੀਆਂ ਸਟੇਟਮੈਂਟਾਂ ਇਸ ਦੇ ਉੱਤੇ ਵੱਡੇ ਲੈਵਲ ਦੇ ਉੱਤੇ ਆ ਰਹੀਆਂ ਨੇ। ਇੱਕ RSS ਦੇ ਨੈਸ਼ਨਲ ਮੀਡੀਆ ਤੇ ਪਬਲਿਸਿਟੀ ਡਿਪਾਰਟਮੈਂਟ ਦੇ ਹੈਡ ਨੇ ਸੁਨੀਲ ਅੰਬੇਦਕਰ, ਉਹਨਾਂ ਵੱਲੋਂ ਮਤਲਬ ਇਹ ਗੱਲ ਸਿੱਧੇ ਰੂਪ ਦੇ ਵਿੱਚ ਕਹੀ ਗਈ ਹੈ ਵੀ ਭਾਈ ਜਿਹੜਾ ਇਹ ਆਪਰੇਸ਼ਨ ਜਿਹਨੂੰ ਭਾਰਤ ਵੱਲੋਂ ਸਿੰਦੂਰ ਦਾ ਨਾਂ ਦਿੱਤਾ ਗਿਆ, ਆਪਰੇਸ਼ਨ ਸਿੰਦੂਰ ਹੈ, ਇਹਦੇ ਨਾਲ ਭਾਰਤ ਨੇ ਜਸਟਿਸ ਕੀਤਾ ਆ ਤੇ ਹਜੇ ਇਸ ਜਸਟਿਸ ਦੀ ਸ਼ੁਰੂਆਤ ਹੋਈ ਹੈ। ਇਹ ਗੱਲ ਇੰਪੋਰਟੈਂਟ ਹੈ ਇੱਥੇ ਦੇਖਣ ਵਾਲੀ ਵੀ ਜਦੋਂ ਉਹ ਇਹ ਕਹਿ ਰਹੇ ਆ ਕਿ ਜਸਟਿਸ ਤੇ ਕੀਤਾ ਪਰ ਜਸਟਿਸ ਦੀ ਸ਼ੁਰੂਆਤ ਹੋਈ ਹੈ, ਇਹ ਕਹਿਣ ਤੋਂ ਉਹਨਾਂ ਦਾ ਮਤਲਬ ਕੀ ਹੈ? ਇਹ ਮੈਂ ਸਮਝਦਾ ਵੀ ਇਹ ਜਿਹੜੀ ਸਟੇਟਮੈਂਟ ਹੈ ਇਹ ਡੂੰਘਾਈ ਦੇ ਵਿੱਚ ਥੋੜਾ ਜਿਹਾ ਐਨਾਲਿਸਿਸ ਮੰਗਦੀ ਹੈ ਵੀ ਇਹਦੇ ਪਿੱਛੇ ਕੀ ਲੁਕਿਆ ਹੋਇਆ ਹੈ ਜਾਂ RSS ਦਾ ਹਿੰਦੂਤਵੀ ਥਾਟ ਕੀ ਹੈ। ਈਵਨ ਬੀਤੀ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਤੇ RSS ਦੇ ਜਿਹੜੇ ਮੁਖੀ ਹੈਗੇ ਆ ਮੋਹਨ ਭਾਗਵਤ, ਉਹਨਾਂ ਦੀ ਮੁਲਾਕਾਤ ਹੋਈ ਹੈ। 1 ਘੰਟੇ ਦੀ ਮੁਲਾਕਾਤ ਦੱਸੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਵੀ ਇਹ ਕਿਹਾ ਆ ਕਿ ਭਾਈ ਅਸੀਂ ਗ੍ਰੀਨ ਸਿਗਨਲ ਦਿੱਤਾ ਆ ਭਾਰਤ ਨੂੰ ਕਿ ਤੁਸੀਂ ਜਿਸ ਹਿਸਾਬ ਨਾਲ ਉਹ ਕਰਨਾ ਰਿਟੈਲੀਏਟ, ਤੁਹਾਨੂੰ ਖੁੱਲੀ ਛੁੱਟੀ ਹੈ। ਸੋ ਇਸ ਦੇ ਉੱਤੇ ਥੋੜਾ ਜਿਹਾ ਫੋਕਸ ਕਰੀਏ ਵੀ ਇਹ ਜਿਹੜਾ ਮਾਹੌਲ ਇਸ ਵਕਤ ਬਣਿਆ ਹੋਇਆ ਇਹਦੇ ਪਿੱਛੇ ਜਿਹੜਾ ਮਾਈਂਡ ਸੈਟ ਕੰਮ ਕਰਦਾ ਉਹ ਕੀ ਹੈ? ਦੇਖੋ ਅਮਰਵੀਰ ਸਿੰਘ ਜੀ, RSS ਜਿਹੜੀ ਆ ਉਹ ਤਾਂ ਮਤਲਬ
ਉਹਦਾ ਤਾਂ ਆਈਡੀਆ ਹੀ ਹੈ ਜਿਹੜਾ ਅਖੰਡ ਭਾਰਤ ਦਾ ਆਈਡੀਆ ਹੈ, ਤੇ ਉਹਦੇ ਵਿੱਚ ਅਖੰਡ ਭਾਰਤ ਦੇ ਉਸ ਆਈਡੀਏ ਦੇ ਵਿੱਚ ਜਿਹੜਾ ਪਾਕਿਸਤਾਨ ਦੀ ਹੋਂਦ ਨੂੰ ਖਤਮ ਕਰਨਾ ਆਰਐਸਐਸ ਦਾ ਜਿਹੜਾ ਇੱਕ ਗੋਲ ਆ, ਲੌਂਗ ਟਰਮ ਗੋਲ ਆ। ਤੇ ਉਹਦੇ ਚ ਮਤਲਬ ਜਿਹੜੀ ਹੁਣ ਜੋ ਆਰਐਸਐਸ ਦੇ ਤੁਸੀਂ ਲੀਡਰ ਦੀ ਗੱਲ ਕਹੀ ਆ, ਤਾਂ ਮਤਲਬ ਇਹ ਸਾਰੀ ਗੱਲਾਂ ਜਿਹੜੀਆਂ ਆ ਇਹ ਉਸੇ ਗੱਲ ਦੇ ਉੱਤੇ ਜਿਹੜੀਆਂ ਆ ਆਧਾਰਿਤ ਨੇ ਕਿ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਨੇ ਇਹ ਗੱਲ, ਇੱਕ ਭਰਮ ਜਿਹੜਾ ਆ ਆਪਣੇ ਦਿਮਾਗ ਦੇ ਵਿੱਚ ਸਿਰਜਿਆ ਹੋਇਆ ਆ। ਮਤਲਬ ਉਹ ਕਹਿੰਦੇ ਆ ਵੀ ਜਿਹੜੀ ਟੂ ਨੇਸ਼ਨ ਥਿਓਰੀ ਸੀ ਉਹਨੂੰ ਅਸੀਂ ਨਹੀਂ ਮੰਨਦੇ, ਤੇ ਪਾਕਿਸਤਾਨ ਜਿਹੜਾ ਆ ਉਹਦੀ ਐਗਜ਼ਿਸਟੈਂਸ ਦਾ ਕੋਈ ਰੀਜ਼ਨ ਨਹੀਂ ਹੈ ਇਸ ਖਿੱਤੇ ਦੇ ਵਿੱਚ। ਤੇ ਉਹਨਾਂ ਦਾ ਆਧਾਰ ਇਹ ਆ ਵੀ ਜਿਹੜੇ ਮੁਸਲਮਾਨ ਨੇ ਵੀ ਉਹ ਜਿਹੜਾ ਵੱਡਾ ਹਿੱਸਾ ਆ ਉਹ ਕਨਵਰਟ ਹੋਏ ਆ ਹਿੰਦੂਆਂ ਤੋਂ ਹੀ, ਤੇ ਇਸ ਕਰਕੇ ਵੀ ਜਿਹੜਾ ਮੁਸਲਮਾਨ ਧਰਮ ਆ ਇਹ ਇਸ ਖਿੱਤੇ ਦਾ ਧਰਮ ਨਹੀਂ ਆ, ਇਹ ਬਾਹਰੀ ਧਰਮ ਆ, ਜਿਹੜਾ ਹਮਲਾਵਰ ਧਰਮ ਆ, ਹਮਲਾਵਰ ਰੂਪ ਚ ਆਇਆ। ਤੇ ਇਸ ਕਰਕੇ ਮਤਲਬ ਇਸ ਆਈਡੀਆ ਦੇ ਆਧਾਰ ਤੇ ਜਿਹੜਾ ਆਪਣਾ ਕੈਡਰ ਆ ਉਹਨਾਂ ਦਾ ਉਹਨੂੰ ਮੋਬਿਲਾਈਜ਼ ਪੁਸ਼ ਕਰਦੇ ਆ, ਤੇ ਉਹਦਾ ਅਲਟੀਮੇਟ ਜਿਹੜਾ ਐਂਡ ਆ ਫਿਰ ਉਹ ਇੱਥੇ ਲੈ ਕੇ ਜਾਂਦੇ ਆ ਵੀ ਉਹ ਪਾਕਿਸਤਾਨ, ਬੰਗਲਾਦੇਸ਼, ਇਹਨਾਂ ਸਾਰਿਆਂ ਦੀ ਜਿਹੜੀ ਹੋਂਦ ਹਸਤੀ ਆ ਉਹ ਖਤਮ ਕਰਕੇ ਤੇ ਇਹਨਾਂ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਤੇ ਇੱਕ ਬਣਾਉਣਾ, ਤੇ ਇੱਕ ਵੱਡਾ ਹਿੰਦੂ ਰਾਸ਼ਟਰ ਜਿਹਨੂੰ ਅਖੰਡ ਭਾਰਤ ਕਹਿੰਦੇ ਆ। ਤੇ ਮਤਲਬ ਉਹਦੇ ਚ ਸਿੱਖ ਵੀ ਜਿਹੜੇ ਆ, ਕਿਉਂਕਿ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਗਿਆ ਉਹ ਇਸੇ ਵਜ੍ਹਾ ਕਰਕੇ ਅਮਰਵੀਰ ਸਿੰਘ ਦੀ ਲਿਖਿਆ ਗਿਆ ਵੀ ਉਹ ਕਹਿੰਦੇ ਆ ਵੀ ਜਿਹੜੇ ਮਤਲਬ ਜੇ ਸਿੱਖਾਂ ਨੂੰ ਵੱਖਰੀ ਕੌਮ, ਵੱਖਰਾ ਧਰਮ ਉਹ ਮੰਨ ਲੈਣ ਤਾਂ ਫਿਰ ਤਾਂ ਜਿੱਥੇ ਮੁਸਲਮਾਨਾਂ ਦੇ ਨਾਲ ਇੱਕ ਹੋਰ ਉਹ ਕਹਿਣਗੇ ਵੀ ਇੱਕ ਹੋਰ ਚੈਲੰਜ ਆਪਣੇ ਸਾਹਮਣੇ ਅਸੀਂ ਖੜਾ ਕਰ ਲਿਆ, ਤਾਂ ਉਹ ਇਹਨੂੰ ਅਸੈਪਟ ਹੀ ਨਹੀਂ ਉਹਨਾਂ ਨੇ ਕੀਤਾ। ਵੀ ਉਹ ਕਹਿੰਦੇ ਆ ਵੀ ਸਿੱਖ ਤਾਂ ਜੀ ਦੇਖੋ ਕਿ ਹਿੰਦੂ ਹੀ ਨੇ, ਵੀ ਤੁਸੀਂ ਕੇਸ ਰੱਖਦੇ ਹੋ ਤਾਂ ਕੋਈ ਚੱਕਰ ਨਹੀਂ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਗੁਰੂ ਮੰਨਦੇ ਹੋ ਜਾਂ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਮੰਨਦੇ ਹੋ, ਤਾਂ ਮਤਲਬ ਉਹ ਇੱਥੋਂ ਤੱਕ ਜਾਂਦੇ ਆ ਵੀ ਜਿਹੜੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਦੇਵੀ ਦੇਵਤਿਆਂ 'ਚ ਸ਼ਾਮਲ ਕਰਨ ਤੱਕ ਦੀ ਜਿਹੜਾ ਐਕੈਡੈਮਿਕ ਅਟੈਕ ਆ ਉਹ ਕਰ ਰਹੇ ਆ। ਤੇ ਇਹ ਬੜਾ ਇੱਕ ਡੂੰਘਾ ਵਿਸ਼ਾ ਆ ਜਿਹਦੇ ਤੇ ਲਗਾਤਾਰ ਅਸੀਂ ਗੱਲ ਵੀ ਕਰਦੇ ਰਹਿੰਦੇ ਹਾਂ TV 84 ਤੇ ਕਿਵੇਂ ਵੀ ਜਿਹੜੀ ਗੱਲ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਰੱਖਣ ਤੋਂ ਲੈ ਕੇ ਵੀ ਜਿੱਥੇ ਉਹਨਾਂ ਨੇ ਇਹ ਕਿਤਾਬਾਂ ਤੱਕ ਲਿਖੀਆਂ ਵੀ ਸਿੱਖ ਹਿੰਦੂ ਨੇ, ਤੇ ਫਿਰ ਉਹਦੇ ਜਵਾਬ ਦੇ ਵਿੱਚ ਜਿਵੇਂ ਸਿੰਘ ਸਭਾ ਲਹਿਰ ਨੇ ਪੂਰੀ ਇੱਕ ਮੂਵਮੈਂਟ ਬਿਲਡਅਪ ਕੀਤੀ, ਭਾਈ ਕਾਹਨ ਸਿੰਘ ਨਾਭਾ ਨੇ ਕਿਤਾਬ ਲਿਖੀ ਕਿ ਸਿੱਖ ਹਮ ਹਿੰਦੂ ਨਹੀਂ, ਤੇ ਮਤਲਬ ਇਹ ਸਾਰਾ ਕੁਛ ਜਿਹੜਾ ਉਦੋਂ ਦਾ ਹੀ ਚੱਲਿਆ ਆ ਰਿਹਾ। ਤੇ ਜਿਹੜਾ ਇਹਨਾਂ ਦਾ ਇਹ ਮਤਲਬ ਅੱਜ ਵੀ ਅਸੀਂ ਦੇਖ ਰਹੇ ਜਿਹੜੀਆਂ ਸਟੇਟਮੈਂਟਾਂ ਆ ਰਹੀਆਂ ਇਹਨੂੰ ਕੋਈ ਮਤਲਬ ਅਲੈਦਗੀ ਚ ਨਾ ਦੇਖੇ, ਕਿਉਂਕਿ ਇਤਿਹਾਸ ਜਿਹੜਾ ਆ ਦੇਖੋ ਅੱਜ ਦਾ ਦਿਨ ਚੜ੍ਹਿਆ, ਜੋ ਕੱਲ ਹੋਇਆ ਤੇ ਜੋ ਅੱਜ ਹੋਇਆ ਇਹ ਆਪਸ ਚ ਟੁੱਟਿਆ ਨਹੀਂ ਹੋਇਆ। ਮਤਲਬ ਇਸੇ ਤਰੀਕੇ ਦੇ ਨਾਲ ਜੋ ਅੱਜ ਤੋਂ ਸਦੀਆਂ ਪਹਿਲਾਂ ਹੋਇਆ ਤੇ ਜੋ ਅੱਜ ਚੱਲ ਰਿਹਾ ਤੁਸੀਂ ਉਹਨੂੰ ਤੋੜ ਕੇ ਨਹੀਂ ਦੇਖ ਸਕਦੇ। ਮਤਲਬ ਉਹ ਕੰਟੀਨਿਊਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਉਵੇਂ ਚੱਲ ਰਹੀਆਂ, ਤੇ ਪੀੜ੍ਹੀ ਦਰ ਪੀੜ੍ਹੀ ਜਿਹੜਾ ਦਿਮਾਗ ਵਿਕਸਿਤ ਹੁੰਦਾ ਆ, ਜੇ ਕੋਈ ਹਿੰਦੂਆਂ ਦੇ ਘਰੇ ਜੰਮਿਆ ਜਵਾਕ ਆ ਤਾਂ ਉਹਦਾ ਦਿਮਾਗ ਜਿਹੜਾ ਆ ਉਵੇਂ ਹੀ ਵਿਕਸਿਤ ਹੋ ਰਿਹਾ ਜਿਵੇਂ ਉਹਦੇ ਸਿਆਣੇ ਉਹਦੇ ਬਜ਼ੁਰਗਾਂ ਦਾ ਸੀ। ਤੇ ਜੇ ਉਹਦੇ ਬਜ਼ੁਰਗ ਜਿਹੜੇ ਆ ਉਹ ਇਸ ਤਰ੍ਹਾਂ ਦੀ ਇੱਕ ਸੋਚ ਦੇ ਮਾਲਕ ਸੀ ਵੀ ਜਿੱਥੇ ਉਹਨਾਂ ਨੇ ਬਾਕੀ ਦੀਆਂ ਕੌਮਾਂ ਧਰਮਾਂ ਨੂੰ ਖਤਮ ਕਰਨਾ, ਤਾਂ ਉਹ ਅੱਗੇ ਉਵੇਂ ਹੀ ਕੰਟੀਨਿਊ ਹੋ ਰਿਹਾ ਉਹਦੇ DNA ਦੇ ਵਿੱਚ। ਤੇ ਮਤਲਬ ਇਸੇ ਤਰੀਕੇ ਦੇ ਨਾਲ ਜਿਹੜੀ ਅਫਜ਼ਲ ਅਹਿਸਾਨ ਰੰਧਾਵਾ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਅਫਜ਼ਲ ਅਹਿਸਾਨ ਰੰਧਾਵਾ ਨੇ ਜਿਹੜਾ ਉਹਨੂੰ ਸ਼ਬਦ ਦਿੱਤੇ ਕਿ ਅੱਜ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਤਾਂ ਉਹ ਵੀ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਹੈ ਕਿ ਜਿਹੜੀ ਇਹ ਚਾਹੇ ਉਹ ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਗੱਲ ਆ, ਚਾਹੇ ਸਿੱਖਾਂ ਦੇ ਖਿਲਾਫ ਨਫ਼ਰਤ ਦੀ ਗੱਲ ਆ, ਵੀ ਇਹ ਕੋਈ ਇੱਕ ਦਿਨ ਦੀ ਜਾਂ ਤੁਸੀਂ ਕਹਿ ਲਓ ਵੀ ਇਹਦੇ ਪਿੱਛੇ ਜਿਹੜਾ ਇਹ ਹਮਲਾ ਹੋਇਆ ਜੀ ਇਹਦੇ ਪਿੱਛੇ ਪਹਿਲਗਾਮ ਵਾਲਾ ਜਿਹੜੀ ਘਟਨਾ ਆ ਉਹ ਇਹਦੇ ਪਿੱਛੇ ਮਤਲਬ ਆਧਾਰ ਆ, ਇਹ ਇਹੋ ਜਿਹਾ ਕੁਛ ਨਹੀਂ, ਇਹ ਨਫ਼ਰਤ ਸਦੀਆਂ ਦੀ ਆ। ਤੇ ਪਾਕਿਸਤਾਨ ਨੂੰ ਵੀ ਇਸ ਗੱਲ ਬਾਰੇ ਕਲੈਰਿਟੀ ਆ ਕਿ ਜਿਹੜੀ ਉਹਨਾਂ ਦੀ ਐਗਜ਼ਿਸਟੈਂਸ ਆ ਉਹ ਕਦੇ ਵੀ ਜਿਹੜਾ ਹਿੰਦੂਤਵੀ ਜਿਹੜਾ ਮਾਈਂਡ ਸੈਟ ਆ ਉਹਦੀ ਐਗਜ਼ਿਸਟੈਂਸ ਨੂੰ ਅਸੈਪਟ ਨਹੀਂ ਕਰ ਸਕਦਾ, ਤੇ ਜਿੱਦਾਂ ਉਹਨਾਂ ਨੂੰ ਦਾ ਲੱਗਣਾ ਉਹਨਾਂ ਨੇ ਇਹਨਾਂ ਨੂੰ ਖਤਮ ਕਰਨਾ। ਇਸੇ ਕਰਕੇ ਜਦੋਂ ਭਾਰਤ ਨੇ ਨਿਊਕਲੀਅਰ ਹਥਿਆਰ ਲਿਆ ਤੇ ਪਾਕਿਸਤਾਨ ਨੂੰ ਵੀ ਜਿਹੜਾ ਨਿਊਕਲੀਅਰ ਹਥਿਆਰ ਪਾਕਿਸਤਾਨ ਨੇ ਆਪ ਵੀ ਲਿਆ, ਤੇ ਅਮਰੀਕਾ ਜਾਂ ਹੋਰ ਸਾਰੇ ਮੁਲਕਾਂ ਨੂੰ ਵੀ ਇਹ ਲੱਗਿਆ ਵੀ ਪਾਕਿਸਤਾਨ ਦੇ ਕੋਲ ਬਰਾਬਰ ਨਿਊਕਲੀਅਰ ਹਥਿਆਰ ਹੋਣਾ ਚਾਹੀਦਾ, ਨਹੀਂ ਪਾਕਿਸਤਾਨ ਦੀ ਐਗਜ਼ਿਸਟੈਂਸ ਜਿਹੜੀ ਆ ਵੀ ਇੰਡੀਆ ਜਿਹੜਾ ਆ ਉਹ ਨਿਊਕਲੀਅਰ ਬੰਬ ਵੀ ਇਹਨਾਂ ਦੇ ਉੱਤੇ ਸੁੱਟ ਸਕਦਾ ਸੀ। ਤੇ ਅੱਜ ਸਿਰਫ ਇਸੇ ਗੱਲ ਕਰਕੇ ਉਹ ਮਤਲਬ ਇੰਡੀਆ ਬੰਬ ਨਹੀਂ ਸੁੱਟ ਰਿਹਾ ਨਿਊਕਲੀਅਰ, ਕਿਉਂਕਿ ਇਹਨਾਂ ਨੂੰ ਪਤਾ ਕਿ ਪਾਕਿਸਤਾਨ ਦੇ ਕੋਲ ਵੀ ਨਿਊਕਲੀਅਰ ਬੰਬ ਆ। ਮਤਲਬ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ RSS ਇਹ ਗੱਲ ਕਰ ਰਹੀ ਆ, ਤੇ ਜਿਹੜੀ ਮੈਂ ਗੱਲ ਕੀਤੀ ਇੰਡੀਆ ਦੇ ਆਰਮੀ ਚੀਫ ਨੇ ਗੱਲ ਕੀਤੀ ਕਿ ਪਿਕਚਰ ਅਭੀ ਬਾਕੀ ਆ, ਤਾਂ ਇਹ ਮਤਲਬ ਹੋ ਸਕਦਾ ਕਿ ਕੁਛ ਵੱਡਾ ਇਹ ਪਲਾਨ ਕਰਕੇ ਇੱਕ ਵੱਡਾ ਕਨਫਲਿਕਟ ਪਲਾਨ ਕਰਕੇ ਬੈਠੇ ਹੋਣ। ਇਹਦੇ 'ਚ ਜਿਹੜਾ ਅਮਰਵੀਰ ਸਿੰਘ ਜੀ ਸਿੱਖਾਂ ਦੇ ਲਈ ਸਮਝਣ ਵਾਲੀ ਬਹੁਤ ਇੰਪੋਰਟੈਂਟ ਗੱਲ ਆ ਕਿ ਇੰਡੀਆ ਨੇ 1971 ਤੋਂ ਬਾਅਦ ਇਸ ਹਮਲੇ ਦੇ ਨਾਲ ਜਿਹੜਾ ਪਾਕਿਸਤਾਨ ਦੇ ਵਿੱਚ ਪੰਜਾਬ ਵਾਲਾ ਫਰੰਟ ਆ ਉਹ ਦੁਬਾਰਾ ਖੋਲ੍ਹਤਾ।
ਤੇ ਹੁਣ ਮਤਲਬ ਜਿੰਨੇ ਐਨਾਲਿਸਿਸ ਹੋ ਰਹੇ ਆ, ਜਿਹੜਾ ਪਾਕਿਸਤਾਨ ਦੇ ਕੋਲ ਇੱਕ ਜੈਨੂਇਨ ਲੌਜਿਕ ਤੇ ਰੀਜ਼ਨ ਆ ਕਿ ਜਿਹੜਾ ਪੰਜਾਬ, ਪਾਕਿਸਤਾਨ ਦਾ ਪੰਜਾਬ ਜਿਹੜਾ ਬੜੀ ਸੰਘਣੀ ਆਬਾਦੀ ਵਾਲਾ ਇਲਾਕਾ ਆ, ਤੇ ਉੱਥੇ ਮਤਲਬ ਇੱਕ ਸੰਘਣੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਇਸ ਤਰੀਕੇ ਦੇ ਨਾਲ ਮਿਸਾਈਲਾਂ ਸੁੱਟਣੀਆਂ, ਤਾਂ ਹੁਣ ਜੇ ਪਾਕਿਸਤਾਨ ਵੀ ਭਾਰਤ ਦੇ ਕਿਸੇ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਮਿਸਾਈਲਾਂ ਸੁੱਟਦਾ ਆ, ਤਾਂ ਉਹਦੇ ਕੋਲ ਇੱਕ ਜੈਨੂਇਨ ਲੌਜਿਕ ਆ, ਤਰਕ ਆ ਵੀ ਅਸੀਂ ਦੇਖੋ ਜੀ ਜਵਾਬੀ ਕਾਰਵਾਈ ਕੀਤੀ ਆ। ਤਾਂ ਇਸ ਕਰਕੇ ਉੱਥੇ ਇਹ ਥੋੜਾ ਵੀ ਪਾਕਿਸਤਾਨ ਦੇ ਉੱਤੇ ਭਾਰਤ ਦਾ ਕੋਈ ਕਾਨੂੰਨ ਲਾਗੂ ਹੋਣਾ ਵੀ UAPA ਲਾ ਦੇਣਗੇ ਪਾਕਿਸਤਾਨ ਦੇ ਉੱਤੇ ਜਾਂ NSA ਲਾ ਦੇਣਗੇ, ਉਹ ਤਾਂ ਮਤਲਬ ਸਿੱਖ ਜਿਹੜੇ ਇਹਨਾਂ ਦੇ ਗੁਲਾਮ ਨੇ ਜਾਂ ਕਸ਼ਮੀਰੀ ਗੁਲਾਮ ਨੇ ਉਹਨਾਂ ਦੇ ਉੱਤੇ ਲੱਗਦੀ ਹੈ ਨਾ, ਪਾਕਿਸਤਾਨ ਤੇ ਥੋੜਾ ਲੱਗਣੀ ਹੈ। ਤਾਂ ਮਤਲਬ ਇਹ ਵੀ ਉਹ ਮਤਲਬ ਜਿਹੜਾ ਇਹਨਾਂ ਨੇ ਫਰੰਟ ਖੋਲਿਆ ਆ, ਉਹਦੇ ਨਾਲ ਦੇਖੋ ਇਹ ਸੰਭਾਵਨਾਵਾਂ ਬਣਦੀਆਂ ਵੀ ਪਾਕਿਸਤਾਨ ਵੀ ਜਿਹੜੀ ਲੜਾਈ ਆ ਭਾਰਤ ਚਾਹੁੰਦਾ ਆ ਕਿ ਉਹ ਪੰਜਾਬ ਵਾਲੇ ਬਾਰਡਰ ਤੇ ਹੋਵੇ। ਇਹ ਭਾਰਤ ਨੇ ਇਸ ਲੜਾਈ ਨੂੰ ਪੰਜਾਬ ਵਾਲੇ ਬਾਰਡਰ ਤੇ ਇਨੀਸ਼ੀਏਟ ਕੀਤਾ। ਅਦਰਵਾਈਜ਼ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਦੇਖੋ ਵੀ ਜਿਹੜੀ ਪਾਕਿਸਤਾਨ ਦੇ ਨਾਲ ਪਾਕਿਸਤਾਨ ਨੇ ਕਦੇ ਜਿਹੜਾ ਪੰਜਾਬ ਵਾਲਾ ਬਾਰਡਰ ਆ ਉਹ ਨਹੀਂ ਖੋਲਿਆ, ਵੀ ਉਹਨਾਂ ਦੀ ਜਿਹੜੀ ਲੜਾਈ ਆ ਉਹ ਹਮੇਸ਼ਾ ਉਹ ਕਸ਼ਮੀਰ ਤੱਕ ਉਹਨਾਂ ਨੇ ਕੇਂਦਰਿਤ ਰੱਖੀ ਆ, ਤੇ ਉਹ ਵੀ ਮਤਲਬ ਜਿਹੜਾ ਇੰਡੀਆ ਤੇ ਇਹਨਾਂ ਦਾ LOC ਦੇ ਉੱਤੇ ਜਿਹੜਾ ਕਨਫਲਿਕਟ ਆ ਉਹ ਆਪਸ 'ਚ ਚੱਲਦਾ ਰਹਿੰਦਾ ਆ। ਪਰ ਹੁਣ ਜਿਹੜਾ ਇਹ ਪੰਜਾਬ ਵਾਲੇ ਬਾਰਡਰ ਤੋਂ ਇਹਨਾਂ ਨੇ ਅਟੈਕ ਕੀਤਾ ਆ ਭਾਰਤ ਨੇ, ਉਹਦੇ ਨਾਲ ਇਹ ਪੋਸੀਬਿਲਿਟੀਜ਼ ਜਿਹੜੀਆਂ ਵੱਧ ਗਈਆਂ ਕਿ ਟਕਰਾਅ ਜਿਹੜਾ ਆ ਪੰਜਾਬ ਵਾਲੇ ਬਾਰਡਰ ਤੇ ਹੋ ਸਕਦਾ। ਪਾਕਿਸਤਾਨ ਦੇ ਵਿੱਚ ਇਹ ਇੱਕ ਆਮ ਲੋਕਾਂ ਦੇ ਵਿੱਚ ਵਿਚਾਰ ਦੇਖਿਆ ਜਾ ਰਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਨਾਲ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਿਹੜਾ ਟਕਰਾਅ ਆ ਉਹ ਹੋਵੇ, ਕਿਉਂਕਿ ਪਾਕਿਸਤਾਨ ਨੂੰ ਇਸ ਗੱਲ ਦਾ ਪਤਾ ਕਿ ਜਿਹੜੇ ਪੰਜਾਬ ਦੇ ਲੋਕ ਖਾਸ ਤੌਰ ਤੇ ਸਿੱਖ ਨੇ, ਉਹ ਭਾਰਤ ਦੇ ਨਾਲ ਇਸ ਸਾਰੀ ਜਿਹੜੀ ਇਹ ਸਿਆਸਤ ਆ ਨਫ਼ਰਤ ਦੀ ਉਹਦੇ ਵਿੱਚ ਸਹਿਮਤ ਨਹੀਂ ਆ। ਵੀ ਤੁਸੀਂ ਦੇਖੋ ਵੀ ਇਸ ਟਾਈਮ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਇਹ ਜਿਹੜੇ ਪੋਸਟਰ ਆ ਉਹ ਵਾਇਰਲ ਹੋ ਰਹੇ ਆ, ਜਿੱਥੇ ਲੋਕ ਕਹਿ ਰਹੇ ਆ ਕਿ ਪੰਜਾਬ ਜੰਗ ਦਾ ਅਖਾੜਾ ਨਹੀਂ ਬਣਨਾ ਚਾਹੀਦਾ, ਪੰਜਾਬ ਦੇ ਵਿੱਚ ਜੰਗ ਨਾ ਲਾਓ, ਕਿਉਂਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝਦੇ ਆ ਇਹ ਜਿਹੜਾ ਭਾਰਤ ਦੀ ਇਸ ਟਾਈਮ ਹਕੂਮਤ ਆ ਉਹਦਾ ਪੰਜਾਬ ਦੇ ਨਾਲ ਕੋਈ ਇਮੋਸ਼ਨਲ ਨਾਤਾ ਨਹੀਂ ਆ। ਉਹ ਪੰਜਾਬ ਨੂੰ ਮਰਾਉਣਾ ਚਾਹੁੰਦੇ ਆ, ਚਾਹੇ ਉਹ ਪੰਜਾਬ ਦੇ ਰਿਸੋਰਸਿਸ ਨੂੰ ਲੁੱਟ ਕੇ ਉਵੇਂ ਲੋਕਾਂ ਨੂੰ ਮਾਰ ਰਹੇ ਸੀ, ਚਾਹੇ ਉਹ ਚਾਹੁੰਦੇ ਆ ਕਿ ਪਾਕਿਸਤਾਨ ਦੇ ਨਾਲ ਜੰਗ ਲੱਗੇ, ਤੇ ਜਿਹੜੀ ਜੰਗ ਦੇ ਵਿੱਚ ਤੁਸੀਂ ਦੇਖੋ ਵੀ ਇਹਦੇ ਨਾਲੋਂ ਚੰਗਾ ਹੋਰ ਕੀ ਹੋ ਸਕਦਾ ਵੀ ਭਾਰਤ ਜਿਹੜਾ ਆ ਉਹ ਕਸ਼ਮੀਰ ਤੇ ਪੰਜਾਬ ਦੇ ਫਰੰਟ ਤੋਂ ਪਾਕਿਸਤਾਨ ਦੇ ਖਿਲਾਫ ਜੰਗ ਲੜ ਰਿਹਾ, ਵੀ ਜੇ ਪਾਕਿਸਤਾਨ ਵਾਲੇ ਕੁਝ ਸੁੱਟਣਗੇ ਵੀ ਤਾਂ ਇਹਨਾਂ ਦੋਵਾਂ ਖਿੱਤਿਆਂ ਦੇ ਵਿੱਚ ਸੁੱਟਿਆ ਜਾਵੇ। ਜਿਹੜੇ ਲੋਕਾਂ ਨੂੰ ਆਲਰੇਡੀ ਭਾਰਤ ਮਾਰ ਰਿਹਾ ਉਹਨਾਂ ਨੂੰ ਪਾਕਿਸਤਾਨ ਤੋਂ ਮਰਾਉਣਾ ਚਾਹੁੰਦੇ ਆ। ਹੁਣ ਅੱਜ ਤੁਸੀਂ ਦੇਖੋ ਵੀ ਜਿਹੜਾ ਪੁੰਛ ਦਾ ਇਲਾਕਾ ਹੁਣ ਭਾਰਤ ਦੇ ਨਾਲ ਮਤਲਬ ਉੱਥੇ ਗੋਲੀਬਾਰੀ ਹੋਈ LOC ਦੇ ਉੱਤੇ, ਤਾਂ ਪੁੰਛ ਦੇ ਵਿੱਚ ਉਸ ਗੋਲੀਬਾਰੀ ਦੇ ਵਿੱਚ ਇੱਕ ਬੜੀ ਮਾੜੀ ਖਬਰ ਸਾਹਮਣੇ ਆਈ ਕਿ ਜਿਹੜੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਉਹਦੇ ਤੇ ਇੱਕ ਜਿਹੜਾ ਬਲਾਸਟ ਆ ਹੋਇਆ, ਤੇ ਮਤਲਬ ਉਦੋਂ ਬਾਅਦ ਇੱਕੋ ਦਮ ਜਿਹੜਾ ਸੋਸ਼ਲ ਮੀਡੀਆ ਆ ਉਹ ਸਾਰਾ ਇਸ ਖਬਰਾਂ ਦੇ ਨਾਲ ਭਰਤਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਉੱਤੇ ਪਾਕਿਸਤਾਨ ਨੇ ਹਮਲਾ ਕੀਤਾ, ਤੇ ਉਸ ਹਮਲੇ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਇੱਕ ਪਾਠੀ ਸਿੰਘ, ਰਾਗੀ ਸਿੰਘ, ਮਤਲਬ ਵੀ ਇਸ ਤਰੀਕੇ ਦੇ ਨਾਲ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਆ ਉਹ ਮਾਰੇ ਗਏ ਆ। ਸ਼੍ਰੋਮਣੀ ਅਕਾਲੀ ਦਲ ਦੀ ਸਟੇਟਮੈਂਟ ਆ ਗਈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਕੁਲਦੀਪ ਸਿੰਘ ਗੜਗੱਜ ਆ ਉਹਨਾਂ ਨੇ ਸਟੇਟਮੈਂਟ ਦੇ ਦਿੱਤੀ। ਇਹ ਮਤਲਬ ਸਿੱਖਾਂ ਦੀ ਇਸ ਟਾਈਮ ਇਹ ਤਰਾਸਦੀ ਆ ਵੀ ਸਿੱਖ ਲੀਡਰਸ਼ਿਪ ਦਾ ਇੱਕ ਬਹੁਤ ਵੱਡਾ ਮਤਲਬ ਅਸੀਂ ਕਹਿ ਸਕਦੇ ਹਾਂ ਖਲਾਅ ਆ। ਹਾਲਾਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਟੇਟਮੈਂਟ ਹੋਵੇ, ਡਾਕਟਰ ਅਮਰਜੀਤ ਸਿੰਘ ਦੇ ਮੈਸੇਜਸ ਹੋਣ, ਉਹ ਵੱਡੇ ਪੱਧਰ ਤੇ ਲੋਕ ਜਿਹੜੇ ਆ ਉਹਨਾਂ ਨੂੰ ਸੁਣ ਰਹੇ ਆ। ਗੁਰਪਤਵੰਤ ਸਿੰਘ ਪੰਨੂ ਦੀ ਜਿਹੜੀ ਗੱਲਬਾਤ ਆ ਉਹ ਜਾ ਰਹੀ ਆ, ਜੋ ਸਿੱਖ ਨੈਰੇਟਿਵ ਨੂੰ ਪੁਸ਼ ਕਰ ਰਹੇ ਆ। ਪਰ ਜਿਹੜੇ ਇੰਡੀਅਨ ਨੈਸ਼ਨਲਿਸਟ ਪਾਰਟੀਆਂ ਵਾਲੇ ਹੈਗੇ ਆ ਪੰਜਾਬ 'ਚ ਬੈਠੇ ਆ, ਉਹ ਕਿਤੇ ਨਾ ਕਿਤੇ ਫਿਰ ਸਿੱਖਾਂ ਨੂੰ ਇਹ ਸਾਰੇ ਜਿਹੜੀ ਵਰਦੀ ਦੇ ਮੂੰਹ ਦੇ ਵਿੱਚ ਧੱਕਣ ਦੀ ਉਹਨਾਂ ਦੀ ਇਹ ਪੋਲਿਸੀ ਆ ਵੀ ਉਹ ਜਿਹੜੀ ਗੱਲ ਇਹ ਅੜਾਈ ਗਈ। ਜਦ ਕਿ ਇਹ ਜਿਹੜੀ ਬੰਬਾਰੀ ਹੋਈ ਆ ਉਸ ਦੇ ਵਿੱਚ ਇਹ ਅਸੀਂ ਨਹੀਂ ਕਹਿ ਰਹੇ, ਇਕਨੋਮਿਕ ਟਾਈਮਸ ਦੀ ਰਿਪੋਰਟ ਆ। ਮੈਂ ਜ਼ਰੂਰ ਜੇ ਉਹ ਕਿਉਂਕਿ ਇੱਕ ਬੜਾ ਵੱਡਾ ਮਸਲਾ ਅਮਰਵੀਰ ਸਿੰਘ ਜੀ ਜੋ ਅੱਜ ਚੱਲਿਆ ਸਿੱਖਾਂ ਦੇ ਹਵਾਲੇ ਦੇ ਨਾਲ, ਤਾਂ ਉਹਦੇ ਵਿੱਚ ਜਿਹੜੇ ਨਰਿੰਦਰ ਸਿੰਘ ਨੇ ਜਿਹੜੇ ਕਿ ਉੱਥੇ ਜਿਹੜੀ ਲੋਕਲ ਗੁਰਦੁਆਰਾ ਕਮੇਟੀ ਆ ਉਹਦੇ ਪ੍ਰਧਾਨ ਆ, ਉਹਨਾਂ ਨੇ ਇੱਕ ਵੀਡੀਓ ਵੀ ਬਣਾਈ ਆ ਜਿਹੜੀ ਉਹਨਾਂ ਨੇ ਸਾਰੀ ਜਾਣਕਾਰੀ ਉਹਦੇ ਸਾਂਝੀ ਕੀਤੀ, ਜਿਹਦੇ 'ਚ ਉਹਨਾਂ ਨੇ ਸਪਸ਼ਟ ਕੀਤਾ ਕਿ ਜਿਹੜਾ ਪੁੰਛ ਦੇ ਵਿੱਚ ਲਗਭਗ 12 ਲੋਕਾਂ ਦੀ ਮੌਤ ਹੋਈ ਆ, ਜਿਹਦੇ 'ਚ 5 ਜਿਹੜੇ ਸਿੱਖ ਆ ਤੇ ਬਾਕੀ ਜਿਹੜੇ 7 ਆ ਉਹ ਮੁਸਲਮਾਨ ਨੇ। ਤੇ ਜਿੱਥੇ ਜਿਹੜਾ ਮਤਲਬ ਕਿਉਂਕਿ ਸੰਘਣੀ ਆਬਾਦੀ ਵਾਲਾ ਇਲਾਕਾ ਆ ਜਿੱਥੇ ਇਹ LOC ਦੇ ਨਾਲ ਪੈਂਦਾ, ਤੇ ਉੱਥੇ ਉਹ ਕਹਿੰਦੇ ਵੀ ਜਿਹੜੀ ਇਹ ਗੋਲੀਬਾਰੀ ਹੋ ਰਹੀ ਆ ਉਹਦੇ 'ਚ ਇਕੱਲਾ ਗੁਰਦੁਆਰਾ ਸਾਹਿਬ ਨਹੀਂ, ਮੰਦਿਰ ਤੇ ਮਸਜਿਦ ਇਹਨਾਂ ਦੋਵਾਂ ਦੇ ਉੱਤੇ ਵੀ ਜਿਹੜੇ ਬੰਬ ਡਿੱਗੇ ਆ ਤੇ ਕਈ ਲੋਕਾਂ ਦੇ ਘਰਾਂ ਦੇ ਉੱਤੇ ਡਿੱਗੇ ਆ। ਤੇ ਜਿਹੜੀਆਂ ਮੌਤਾਂ ਹੋਈਆਂ ਨੇ ਗੁਰਦੁਆਰਾ ਸਾਹਿਬ 'ਚ ਕਿਸੇ ਦੀ ਮੌਤ ਨਹੀਂ ਹੋਈ ਆ,
ਤੇ ਨਾ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਵੇਂ ਉਹ ਫੋਟੋ ਦਿਖਾਈ ਜਾ ਰਹੀ ਹੈ ਕਿ ਪੂਰੀ ਤਰ੍ਹਾਂ ਤਬਾਹ ਹੋ ਗਈ, ਉਵੇਂ ਦਾ ਕੁਝ ਨਹੀਂ ਹੋਇਆ। ਵੀ ਡਿਸਟਰਕਸ਼ਨ ਜ਼ਰੂਰ ਹੋਈ ਆ, ਗੋਲਾ ਵੱਜਿਆ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ, ਪਰ ਉਹ ਮੰਦਿਰ ਤੇ ਵੀ ਵੱਜਿਆ ਆ, ਮਸਜਿਦ ਤੇ ਵੀ ਵੱਜਿਆ, ਤੇ ਜ਼ਿਆਦਾ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਮੁਸਲਮਾਨਾਂ ਦੀ ਆ। ਤੇ ਉਹਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਸਪਸ਼ਟ ਕੀਤੀਆਂ। ਪਰ ਤੁਸੀਂ ਦੇਖੋ ਵੀ ਮੰਦਿਰ ਦੇ ਉੱਤੇ ਵੀ ਗੋਲਾ ਵੱਜਿਆ, ਮਸਜਿਦ ਤੇ ਵੀ ਵੱਜਿਆ, ਪਰ ਇੰਡੀਅਨ ਮੀਡੀਆ ਨੇ ਜਿਹੜੀ ਖਬਰ ਚਲਾਈ ਆ ਸਭ ਪਾਸੇ, ਉਹ ਹੈਡਲਾਈਨ ਇਹੀ ਚਲਾਈ ਆ ਕਿ ਆ ਹੁਣ ਇਕਨੋਮਿਕ ਟਾਈਮਸ ਦੀ ਜਿਹੜੀ ਇਹ ਖਬਰ ਆ, ਤੁਸੀਂ ਇਹਦੀ ਹੈਡਲਾਈਨ ਵੀ ਪੜੋ। ਉਹ ਕਹਿੰਦਾ ਪਾਕਿਸਤਾਨ ਹੈਜ਼ ਨੋ ਸੈਂਸ ਹੈਜ਼ ਅਟੈਕਡ ਸਿਵਿਲੀਅਨਸ 5-6 among 12 killed in cross border shelling। ਮਤਲਬ ਜ਼ਿਆਦਾਤਰ ਅਖਬਾਰਾਂ ਨੇ ਗੁਰਦੁਆਰਾ ਸਾਹਿਬ ਦੇ ਹਮਲੇ ਨੂੰ ਹੈਡਲਾਈਨ ਦੇ ਵਿੱਚ ਬਣਾਇਆ। ਜਾਂ ਤੁਸੀਂ ਖਬਰ ਦੇ ਅੰਦਰ ਪੜ੍ਹਦੇ ਹੋ, ਬਹੁਤੀਆਂ ਅਖਬਾਰਾਂ ਨੇ ਤਾਂ ਇਹ ਜਾਣਕਾਰੀ ਹੀ ਨਹੀਂ ਦਿੱਤੀ, ਪਰ ਜਿਹੜੇ ਮਤਲਬ ਕੁਝ ਅਖਬਾਰਾਂ ਨੇ ਜਾਣਕਾਰੀ ਫਿਰ ਦਿੱਤੀ ਵੀ ਆ, ਜਿਹੜਾ ਪ੍ਰਧਾਨ ਆ ਗੁਰਦੁਆਰਾ ਸਾਹਿਬ ਦਾ ਉਹਦੇ ਹਵਾਲੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਆ, ਤਾਂ ਉਹ ਤੋਂ ਸਪਸ਼ਟ ਹੁੰਦਾ ਵੀ ਜਿਹੜਾ ਇਹ ਨੈਰੇਟਿਵ ਬਣਾਇਆ ਜਾ ਰਿਹਾ ਕਿ ਪਾਕਿਸਤਾਨ ਨੇ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ, ਇਹੋ ਜਿਹੇ ਜਿਹੜੇ ਪ੍ਰਚਾਰ, ਝੂਠੇ ਪ੍ਰਚਾਰ ਆ, ਇਹ ਤੋਂ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ। ਜਿੰਨਾ ਕਿ ਦੇਖੋ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਸਰਕਾਰ ਹੋਵੇ, ਪਾਕਿਸਤਾਨ ਦੀ ਫੌਜ ਹੋਵੇ, ਉਹਨਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਲਈ ਮਤਲਬ ਕਿੱਡੇ ਵੱਡੇ ਯਤਨ ਕੀਤੇ, ਤੇ ਪਾਕਿਸਤਾਨ ਦਾ ਕੋਈ ਇੰਟਰਸਟ ਨਹੀਂ ਆ ਸਿੱਖਾਂ ਦੇ ਉੱਤੇ ਹਮਲੇ ਕਰਨ ਦਾ। ਪਾਕਿਸਤਾਨ ਨੂੰ ਜੇ ਤੁਸੀਂ ਮਤਲਬ ਇੰਟਰਸਟ ਦੀ ਗੱਲ ਵੀ ਕਰਨੀ ਹੋਵੇ ਤਾਂ ਪਾਕਿਸਤਾਨ ਨੂੰ ਕੋਈ ਫਾਇਦਾ ਨਹੀਂ ਆ ਸਿੱਖਾਂ ਦੇ ਨਾਲ ਜੰਗ ਸਹੇੜ ਕੇ। ਜਿਹੜੀ ਇਹ ਲੜਾਈ ਆ, ਜਿਵੇਂ ਡੋਨਾਲਡ ਟਰੰਪ ਨੇ ਕਿਹਾ ਵੀ ਇਹ ਸਦੀਆਂ ਦੀ ਲੜਾਈ ਆ, ਇਹ ਲੜਾਈ ਜਿਹੜੀ ਆ ਇਹ ਹਿੰਦੂ ਤੇ ਮੁਸਲਮਾਨ ਦੀ ਆ। ਵੀ ਸਿੱਖਾਂ ਨੂੰ ਇਸ ਲੜਾਈ ਦੇ ਵਿੱਚ ਸਿੱਖ ਇਹ ਮਤਲਬ ਇਹ ਦੇਖੋ ਅਮਰਵੀਰ ਸਿੰਘ ਜੀ, ਇਹ ਸਪਸ਼ਟ ਆ ਵੀ ਇਹ ਨਹੀਂ ਹੋ ਸਕਦਾ ਵੀ ਸਿੱਖ ਕਹਿਣ ਜੀ ਅਸੀਂ ਤਾਂ ਲੜਾਈ 'ਚ ਸ਼ਾਮਲ ਨਹੀਂ ਹੁੰਦੇ, ਅਸੀਂ ਨਿਊਟਰਲ ਹੋ ਜਾਾਂਗੇ। ਨਿਊਟਰਲ ਕਦੇ ਨਹੀਂ ਹੋਇਆ ਜਾਂਦਾ ਹੁੰਦਾ ਜੀ। ਤੁਸੀਂ ਜੇ ਜੰਗ ਤੁਹਾਡੇ ਖਿੱਤੇ 'ਚ ਹੋਣੀ ਆ ਤਾਂ ਉਹਦਾ ਤੁਹਾਡੇ ਤੇ ਨੁਕਸਾਨ ਵੀ ਹੋਣਾ ਆ, ਤਾਂ ਤੁਸੀਂ ਉਸ ਜੰਗ ਤੋਂ ਬਾਹਰ ਨਹੀਂ ਰਹਿ ਸਕਦੇ। ਜੇ ਤੁਸੀਂ ਉਸ ਜੰਗ ਦੇ ਵਿੱਚ ਸ਼ਾਮਲ ਹੋਣਾ ਤਾਂ ਫਿਰ ਇਹ ਭਾਰਤ ਨਾ ਤੈਅ ਕਰੇ ਵੀ ਸਿੱਖਾਂ ਨੇ ਉਸ ਜੰਗ ਦੇ ਵਿੱਚ ਕਿਵੇਂ ਸ਼ਾਮਲ ਹੋਣਾ ਆ, ਇਹ ਸਿੱਖ ਲੀਡਰਸ਼ਿਪ ਤੈਅ ਕਰੇ ਵੀ ਸਿੱਖਾਂ ਦਾ ਇਹ ਸਾਰੀ ਸਥਿਤੀ ਦੇ ਵਿੱਚ ਕੀ ਰੋਲ ਬਣਦਾ। ਤੇ ਮੈਂ ਬਾਰ-ਬਾਰ ਇਹ ਗੱਲ ਪਿਛਲੀ ਵਾਰ ਵੀ ਆਪਾਂ ਆਪਣੇ ਸ਼ੋਅ 'ਚ ਗੱਲ ਕੀਤੀ ਵੀ ਘੱਟੋ ਘੱਟ ਜਿਹੜੇ ਸਿੱਖ ਉਹ 18ਵੀਂ ਸਦੀ ਦੇ ਆਪਣੇ ਬਜ਼ੁਰਗਾਂ ਤੋਂ ਹੀ ਸਿੱਖ ਲੈਣ ਕਿ ਜਦੋਂ ਇਹੋ ਜਿਹੇ ਹਾਲਾਤ ਬਣਦੇ ਆ ਤਾਂ ਫਿਰ ਕੀ ਕਰੀਦਾ ਆ। ਜਿਵੇਂ 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਮਤਲਬ ਸਪਸ਼ਟ ਸੀ ਸਿੱਖਾਂ ਨੂੰ ਵੀ ਉਹ ਮੁਗਲਾਂ ਤੇ ਪਠਾਨਾਂ ਦੀ ਲੜਾਈ ਦੇ ਵਿੱਚ ਕਿਸੇ ਦੇ ਭਾਈਵਾਲ ਨਹੀਂ, ਪੰਜਾਬ ਦੇ ਉੱਤੇ ਜਿਹੜਾ ਪਾਤਸ਼ਾਹੀ ਦੇ ਦਾਅਵੇਦਾਰ ਨੇ, ਤੇ ਜਿਹੜੀਆਂ ਵੀ ਇਹ ਦੋਵੇਂ ਤਾਕਤਾਂ ਹੈ ਇਹ ਪੰਜਾਬ ਚੋਂ ਨਿਕਲਣ। ਤਾਂ ਜਿਹੜਾ ਮਤਲਬ ਇਹੀ ਸਿੱਖਾਂ ਦਾ ਸਪਸ਼ਟ ਸੁਨੇਹਾ ਜਿਹੜਾ ਹੋਣਾ ਚਾਹੀਦਾ ਦੁਨੀਆ ਨੂੰ। ਜਿਹੜੀ ਗੱਲ UN ਦੇ ਚੀਫ ਨੇ ਵੀ ਕਹੀ ਆ ਵੀ ਇਹ ਜਿਹੜੀ ਜੰਗ ਆ ਇਹਨੂੰ ਦੁਨੀਆ ਨਹੀਂ ਸਹਾਰ ਸਕਦੀ। ਅਮਰੀਕਾ ਵੀ ਕੋਸ਼ਿਸ਼ ਕਰ ਰਿਹਾ, ਰਸ਼ੀਆ ਵੀ ਕੋਸ਼ਿਸ਼ ਕਰ ਰਿਹਾ, ਸਾਰੇ ਮੁਲਕ ਕੋਸ਼ਿਸ਼ ਕਰ ਰਹੇ ਆ ਵੀ ਇਹ ਜਿਹੜੀ ਜੰਗ ਆ ਇਹ ਫਲੇਅਰ ਅਪ ਨਾ ਹੋਵੇ, ਵੀ ਆਊਟ ਆਫ ਕੰਟਰੋਲ ਹੋ ਜਾਣੀ ਆ। ਪਰ ਦੁਨੀਆ ਨੂੰ ਇਹ ਗੱਲ ਅਸੀਂ ਸਪਸ਼ਟ ਕਹਿਣੀ ਚਾਹੁੰਦੇ ਆ ਵੀ ਇਸ ਲੜਾਈ ਦਾ ਇੱਕੋ ਇੱਕ ਹੱਲ ਇਹ ਆ ਵੀ ਤੁਸੀਂ ਖਾਲਿਸਤਾਨ ਇੱਕ ਬਫਰ ਸਟੇਟ ਜਿਹੜੀ ਆ ਉਹ ਇਹਨਾਂ ਮੁਲਕਾਂ ਦੇ ਦਰਮਿਆਨ ਬਣਾਓ। ਜੇ ਖਾਲਿਸਤਾਨ ਬਣਦਾ ਤਾਂ ਸਿੱਖ ਆਪਣੀ ਤਾਕਤ ਦੇ ਨਾਲ ਇਹਨਾਂ ਦੋਵਾਂ ਦੀ ਜਿਹੜੀ ਲੜਾਈ ਆ ਉਹਨੂੰ ਰੋਕ ਸਕਦੇ ਆ, ਤੇ ਜਿਹੜੇ ਭਾਰਤ ਤੋਂ ਪਾਕਿਸਤਾਨ ਨੂੰ ਜਿਹੜਾ ਭਾਰਤ ਤੋਂ ਖਤਰਾ ਹੈ ਉਹ ਵੀ ਖਤਮ ਹੋ ਸਕਦਾ। ਇਹਦੇ ਬਾਰੇ ਜਿਹੜੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਇੱਕ ਜੇ ਇਹ ਚਾਹੇ ਤਾਂ ਉਹ ਜਿਹੜਾ ਖਾਲਿਸਤਾਨ ਦਾ ਰੈਜ਼ੋਲੂਸ਼ਨ ਆ, ਤਾਂ ਇਹ ਸਮਾਂ ਆ ਵੀ ਜਿੱਥੇ ਪਾਕਿਸਤਾਨ ਨੂੰ ਜਿਹੜਾ ਇਹ ਰੈਜ਼ੋਲੂਸ਼ਨ ਆ ਇਹ ਮੂਵ ਕਰਨਾ ਚਾਹੀਦਾ ਆ ਵੀ ਜਿਹੜੀ ਖਾਲਿਸਤਾਨ ਇੱਕ ਬਫਰ ਸਟੇਟ ਆ ਉਹ ਕਾਇਮ ਹੋਣੀ ਚਾਹੀਦੀ ਹੈ ਇਸ ਖਿੱਤੇ ਦੇ ਵਿੱਚ, ਜਿਹਦੇ ਲਈ ਇਹ ਕਿਉਂਕਿ ਕੋਈ ਨਵੀਂ ਗੱਲ ਨਹੀਂ, ਸਿੱਖ ਆਲਰੇਡੀ ਸਟਰਗਲ ਕਰ ਰਹੇ ਆ ਖਾਲਿਸਤਾਨ ਦੀ ਸਟੈਬਲਿਸ਼ਮੈਂਟ ਦੇ ਲਈ। ਵੈਸਟਰਨ ਕੰਟਰੀਜ਼ ਦੇ ਵਿੱਚ ਐਡੇ ਵੱਡੇ ਰੈਫਰੈਂਡਮ ਹੋ ਰਹੇ ਆ, ਤਾਂ ਜਿਹੜਾ ਗਰਾਊਂਡ ਆ ਉਹ ਤਿਆਰ ਹੋਇਆ ਆ। ਤਾਂ ਪਾਕਿਸਤਾਨ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਵੀ ਇੱਕ ਤਾਂ ਜੰਗ ਜਿਹੜੀ ਹਥਿਆਰਾਂ ਦੇ ਨਾਲ ਲੜੀ ਜਾ ਰਹੀ ਹੈ, ਪਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਇੱਕ ਬਹੁਤ ਵੱਡਾ ਡਿਪਲੋਮੈਟਿਕ ਸਟੈਪ ਜਿਹੜਾ ਆ ਇਹ ਲੈ ਸਕਦਾ ਆ, ਤੇ ਉਹਦੇ ਨਾਲ ਜਿਹੜੀ ਇਸ ਖਿੱਤੇ ਦੇ ਵਿੱਚ ਪਾਕਿਸਤਾਨ ਨੂੰ ਜਿਹੜੀ ਸਿੱਖਾਂ ਦੀ ਸਟਰੈਂਥ ਆ ਉਹ ਵੀ ਹਾਸਲ ਹੋ ਸਕਦੀ ਆ, ਜਿਹਦੇ ਨਾਲ ਜਿਹੜਾ ਪਾਕਿਸਤਾਨ ਦੇ ਉੱਤੇ ਖਤਰਾ ਬਣਿਆ ਹੋਇਆ ਹੈ ਇੰਡੀਅਨ ਅਟੈਕ ਦਾ ਉਹ ਵੀ ਜਿਹੜਾ ਹੈ ਖਤਮ ਹੋ ਸਕਦਾ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਮਤਲਬ ਇਹ ਇਸ ਵਕਤ ਜੱਗ ਜ਼ਾਹਰ ਹੈ ਤੇ ਗਰਾਊਂਡ ਤੋਂ ਪੰਜਾਬ ਦੇ ਵਿੱਚੋਂ ਵੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਨੇ ਹਮੇਸ਼ਾ ਇਹ ਨੈਰੇਟਿਵ ਬਿਲਡ ਕੀਤਾ ਆ ਵੀ ਜਿਹੜੇ ਇਹ ਨਿਊਕਲੀਅਰ ਪਾਵਰਡ ਮੁਲਕ ਹੈਗੇ ਆ ਚਾਈਨਾ, ਪਾਕਿਸਤਾਨ ਤੇ ਇੰਡੀਆ,
ਇਹ ਆਪਸ ਦੇ ਵਿੱਚ ਲੜਦੇ ਭਿੜਦੇ ਰਹਿੰਦੇ ਆ। ਇੱਥੇ ਇਸ ਖਿੱਤੇ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ ਅਮਨ ਅਮਾਨ ਦੇ ਲਈ ਜਿਹੜਾ ਸੋਲੂਸ਼ਨ ਹੈ ਉਹ ਬਫਰ ਸਟੇਟ ਖਾਲਿਸਤਾਨ ਹੀ ਇੱਕਮਾਤਰ ਜਿਹੜਾ ਆ ਉਹ ਸੋਲੂਸ਼ਨ ਹੈ। ਈਵਨ ਇਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ, ਉਹ ਦਲ ਖਾਲਸਾ ਹੋਵੇ, ਅਕਾਲੀ ਦਲ ਅੰਮ੍ਰਿਤਸਰ ਹੋਵੇ, ਉਹਨਾਂ ਦੀਆਂ ਸਟੇਟਮੈਂਟਸ ਜਦੋਂ ਅਸੀਂ ਦੇਖਦੇ ਹਾਂ ਤੇ ਉਹ ਇਹੀ ਨੇ ਵੀ ਭਾਈ ਸਿੱਖ ਇਸ ਜੰਗ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਸਿੱਖ ਸਾਡਾ ਇਸ ਮਸਲੇ ਦੇ ਵਿੱਚ, ਇਸ ਜੰਗ ਦੇ ਵਿੱਚ ਸਾਡਾ ਨੁਕਸਾਨ ਹੋਣਾ, ਅਸੀਂ ਵਿਚਾਲੇ ਬੈਠੇ ਹਾਂ ਤੇ ਤੁਸੀਂ ਸਾਨੂੰ ਇਸ ਦੇ ਵਿੱਚ ਨੂੜੋ ਨਾ। ਤੇ ਨਾ ਸਾਡੇ ਕੋਈ ਜਿਹਨੂੰ ਕਹਿੰਦੇ ਆ ਵੀ ਕੋਈ ਸਾਡੀ ਸਲਾਹ ਦੇ ਨਾਲ, ਸਾਡੇ ਉਸ ਕਿਸਮ ਦੇ ਹਾਲਾਤ ਨਹੀਂ ਹੈਗੇ। ਸੋ ਅਸੀਂ ਅਫੋਰਡ ਨਹੀਂ ਕਰ ਸਕਦੇ ਇਸ ਜੰਗ ਦੇ ਵਿੱਚ ਪਿਸਣਾ। ਸੋ ਨੋ ਵਾਰ ਦਾ ਜਿਹੜਾ ਸਾਈਨ ਹੈ ਉਹ ਪੰਜਾਬ ਜਿਹੜਾ ਆ ਉਹ ਲਹਿਰਾਉਂਦਾ ਇਸ ਵਕਤ ਨਜ਼ਰ ਆ ਰਿਹਾ ਆ।